ਅਸੀਂ ਤਾਂ ਜਿਨ੍ਹਾਂ ਨੇ 28 ਸਾਲ 30 ਸਾਲ ਆਪਣੀਆਂ ਜੇਲ੍ਹ ਟਰਮਸ ਪੂਰੀਆਂ ਕਰ ਲਈਆਂ ਸੀ ਉਹਨਾਂ ਦੀ ਰਿਹਾਈ ਦੀ ਗੱਲ ਕਰ ਰਹੇ ਸੀ। ਪਰ ਹੁਣ ਤਾਂ ਇਹ ਮਾਹੌਲ ਹੈ ਕਿ ਜਿਹਨੂੰ ਮਰਜ਼ੀ ਚੁੱਕ ਕੇ NSA ਲਾ ਕੇ ਡਿਬਰੂਗੜ੍ਹ ਜਿਹੜਾ ਨਵਾਂ ਕਾਲਾ ਪਾਣੀ ਇਹਨਾਂ ਨੇ ਅਸਾਮ 'ਚ ਲੱਭਿਆ ਉੱਥੇ ਤੋਰਿਆ ਹੋਇਆ। ਇਹ ਵਰਤਾਰਾ ਕਿ ਜੀ ਕੋਈ ਭਾਈ ਅਮਰਪਾਲ ਸਿੰਘ ਨਾਂ ਦਾ ਨੌਜਵਾਨ ਆ ਗਿਆ, ਉਸਨੇ ਆ ਕੇ ਜਿਹੜਾ ਉਹ ਹਥਿਆਰਾਂ ਦਾ ਪ੍ਰਦਰਸ਼ਨ ਸ਼ੁਰੂ ਕਰਤਾ ਜਾਂ ਉਹਨੇ ਵੰਗਾਰਿਆ। ਜੇ ਤੁਸੀਂ ਇਹਨਾਂ ਦਾ ਨੈਰੇਟਿਵ ਦੇਖੋ, ਕਹਿ ਰਹੇ ਨੇ ਜੀ ਉਹਨਾਂ ਨੂੰ ਉਹ ਡੀ-ਐਡਿਕਟ ਕਰਕੇ ਰੈਡੀਕਲਾਈਜ਼ ਕਰ ਰਿਹਾ ਸੀ, ਉਹ ਸੁਸਾਈਡ ਬੰਬਰ ਬਣਾ ਰਿਹਾ। ਇਹਨਾਂ ਨੂੰ 18 ਮਾਰਚ ਤੋਂ ਚੁੱਕਿਆ ਹੋਇਆ, ਆਲਮੋਸਟ 2 ਦਿਨ ਬਾਅਦ 3 ਹਫ਼ਤੇ ਪੂਰੇ ਹੋ ਜਾਣੇ ਨੇ ਜੀ। ਉਹਨਾਂ ਚੋਂ ਕਿਸੇ ਦਾ ਰਾਬਤਾ ਆਪਣੇ ਪਰਿਵਾਰ ਨਾਲ ਨਹੀਂ, ਫੋਨ ਕਰਨ ਨਹੀਂ ਦਿੱਤਾ ਜਾਂਦਾ। ਸੁਪਰੀਮ ਕੋਰਟ ਦੇ ਆਲਾ ਵਕੀਲ ਜਿਹੜੇ ਨੇ ਉਹ ਮਿਲਣ ਦੇ ਲਈ ਜਾਂਦੇ ਨੇ, ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਨੂੰ ਨਾਰਥ ਅਮਰੀਕਾ ਦੇ ਵਿੱਚੋਂ ਦੇਖ ਰਹੇ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਸੈਟਿੰਗ ਡਿਫਰੈਂਟ ਦੇ ਵਿੱਚ ਗੱਲ ਕਰ ਰਹੇ ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਅਸੀਂ ਵਾਸ਼ਿੰਗਟਨ DC ਦੀ ਧਰਤੀ ਦੇ ਉੱਤੇ ਪਹੁੰਚੇ ਹਾਂ। ਇੱਥੇ ਆਉਣ ਦੀ ਇੱਕ ਦਿਨ ਛੱਡ ਕੇ ਸ਼ਨੀਵਾਰ ਨੂੰ ਇੱਥੇ ਕੈਪੀਟਲ ਹਿੱਲ ਦੇ ਉੱਤੇ ਨੈਸ਼ਨਲ ਸਿੱਖ ਡੇ ਨੂੰ ਮੁੱਖ ਰੱਖਦਿਆਂ ਹੋਇਆ ਫਰੀडम ਮਾਰਚ ਦਾ ਜਿਹੜਾ ਪ੍ਰੋਗਰਾਮ ਹੈ ਉਹ ਉਲੀਕਿਆ ਗਿਆ। ਉਸੇ ਹਵਾਲੇ ਨਾਲ ਅਸੀਂ ਹੁਣ ਜਿਹੜਾ ਮਾਹੌਲ ਆਲੇ ਦੁਆਲੇ ਦੁਨੀਆ ਭਰ ਦੇ ਵਿੱਚ ਸਿਰਜਿਆ ਹੋਇਆ ਇਸ ਵਕਤ, ਸਿੱਖ ਕੌਮ ਜਦੋਂ 324ਵੇਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨਾਂ ਦੀ ਤਿਆਰੀ ਦੇ ਵਿੱਚ ਜੁਟੀ ਹੋਈ ਹੈ, ਜਾਂ ਇੱਕ ਆਜ਼ਾਦਾਨਾ ਮਾਹੌਲ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਉਸ ਕਿਸਮ ਦੀ ਜਿਸ ਕਿਸਮ ਦੀ ਪਰਸੀਕਿਊਸ਼ਨ ਇਸ ਵਕਤ ਪਿੱਛੇ ਪੰਜਾਬ ਦੇ ਵਿੱਚ ਫੜੋ ਫੜਾਈ ਤੋਂ ਲੈ ਕੇ ਨੌਜਵਾਨਾਂ ਤੇ ਜਿਹੜੇ ਕੇਸ ਪਾਉਣ ਦੀ NSA ਦੇ ਥੱਲੇ UAPA ਦੇ ਥੱਲੇ ਉਹ ਲਾਈਨ ਸਰਕਾਰ ਦੀ ਨਿਰੰਤਰ ਜਾਰੀ ਹੈ, ਉਹਦੇ ਪ੍ਰੋਟੈਸਟ ਦੇ ਵਜੋਂ, ਰੋਸ ਦੇ ਵਜੋਂ ਬਾਹਰ ਜਿਵੇਂ ਮਾਹੌਲ ਬਣਿਆ ਹੋਇਆ ਉਹ ਅੱਜ ਖਾਲਸਾ ਸਾਜਣਾ ਦਿਵਸ ਦੇ ਰੂਪ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਸੋ ਇਸੇ ਹਵਾਲੇ ਦੇ ਨਾਲ ਅਸੀਂ ਅੱਜ ਦੀਆਂ ਜਿਹੜੀਆਂ ਪਿਛਲੇ 24 ਘੰਟੇ ਤੋਂ ਲੈ ਕੇ ਜਾਂ ਇਹ ਕਹਿ ਲਓ ਵੀ 18 ਮਾਰਚ ਤੋਂ ਲੈ ਕੇ ਜਿਹੜੀਆਂ ਹੁਣ ਤੱਕ ਦੀਆਂ ਡਿਵੈਲਪਮੈਂਟਸ ਨੇ ਉਸ ਦੇ ਉੱਤੇ ਹੀ ਅਸੀਂ ਅੱਜ ਦਾ ਜਿਹੜਾ ਇਹ ਸੱਚੋ ਸੱਚ ਪ੍ਰੋਗਰਾਮ ਹੈ ਸਾਡਾ ਧਿਆਨ ਕੇਂਦਰਿਤ ਹੋਵੇਗਾ ਕਿ ਕਿਸ ਕਿਸਮ ਦੀਆਂ ਡਿਵੈਲਪਮੈਂਟਸ ਇਹ ਹੋਈਆਂ ਨੇ ਤੇ ਇਹਨਾਂ ਦੇ ਜਿਹੜੇ ਦੂਰਗਾਮੀ ਪ੍ਰਭਾਵ ਹੋਣੇ ਨੇ ਉਹ ਕੀ ਪੈਣੇ ਆ। ਅੱਜ ਅਸੀਂ ਜਿਸ ਮੁਕਾਮ ਦੇ ਉੱਤੇ ਖਲੋਤੇ ਹਾਂ, ਜਿੱਥੇ ਕਿਤੇ ਨਾ ਕਿਤੇ ਸਾਡੀ ਆਪਸੀ ਮਤਭੇਦਾਂ ਦਾ ਇੱਕ ਦੌਰ ਉਹ ਵੀ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਨਾਲ ਜਿਹੜੀ ਸਟੇਟ ਦੀ ਪਰਸੀਕਿਊਸ਼ਨ ਹੈ ਉਹ ਨਜ਼ਰ ਆ ਰਹੀ ਹੈ, ਤੇ ਕਿਵੇਂ ਅਸੀਂ ਕੌਮੀ ਤੌਰ ਦੇ ਉੱਤੇ ਇਹ ਸਾਰੇ ਪਾਰਟ ਨੂੰ ਹੈਂਡਲ ਕਰ ਸਕਦੇ ਹਾਂ, ਡੀਲ ਕਰ ਸਕਦੇ ਹਾਂ, ਤੇ ਫਿਰ ਇਹਦੇ ਵਿੱਚੋਂ ਅਸੀਂ ਅਗਾਂਹ ਵਧੂ ਸਟੈਪਸ ਕਿਸ ਕਿਸਮ ਨਾਲ ਲੈ ਕੇ ਅਸੀਂ ਉਹਦੇ ਵਿੱਚੋਂ ਆਪਣਾ ਕੋਈ ਜਿਹੜਾ ਸਾਰਥਕ ਕੰਕਰੀਟ ਸਟੈਪਸ ਫਾਰਵਰਡ ਅਸੀਂ ਕਿਵੇਂ ਲੈ ਸਕਦੇ ਹਾਂ, ਇਹ ਇੱਕ ਇਸ ਵਕਤ ਸਾਡੇ ਲਈ ਵੱਡਾ ਸਵਾਲ ਬਣਿਆ ਹੋਇਆ। ਸੋ ਅੱਜ ਇਸ ਸ਼ੋਅ ਦੇ ਵਿੱਚ Dr.Amarjit ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਸਾਡੇ TV 84 ਰਾਹੀਂ ਇਸ ਪ੍ਰੋਗਰਾਮ ਨਾਲ ਜੁੜੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ। ਉਸੇ ਦੇ ਰਿਗਾਰਡਿੰਗ ਅਸੀਂ ਵਾਸ਼ਿੰਗਟਨ DC ਵੀ ਪਹੁੰਚੇ ਹਾਂ। ਫਰੀडम ਮਾਰਚ, ਨੈਸ਼ਨਲ ਸਿੱਖ ਡੇ, ਆਲਰੇਡੀ ਰੈਜ਼ੋਲੂਸ਼ਨ ਅਮਰੀਕਾ ਦੀ ਕਹਿ ਲਓ ਇੱਥੇ ਸੈਨੇਟ ਦੇ ਵਿੱਚ ਜਿਹੜਾ ਆ ਉਹ ਲਿਆਂਦਾ ਗਿਆ ਆ ਅਮਰੀਕਾ ਕੈਪੀਟਲ ਹਿੱਲ ਦੇ ਉੱਤੇ। ਸੋ ਮਤਲਬ ਸਿੱਖ ਕੌਮ ਦੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਐਮਬੈਸੀਜ਼, ਗੁਰਦੁਆਰਾ ਸਾਹਿਬਾਨ ਹੈਗੇ ਨੇ, ਉਹਨਾਂ ਦੇ ਯਤਨਾਂ ਦੇ ਸਦਕਾ ਸਾਡਾ ਇੱਕ ਮੁਕਾਮ ਜਾਂ ਇੱਕ ਇਮੇਜ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਣਿਆ ਆ। ਤੇ ਅੱਜ ਜੋ ਦੌਰ ਪਿੱਛੇ ਪੰਜਾਬ ਦੇ ਵਿੱਚ ਚੱਲ ਰਿਹਾ, ਜਿਵੇਂ ਇੰਡੀਅਨ ਮੀਡੀਆ ਨੇ ਪ੍ਰੋਪੇਗੇਟ ਕੀਤਾ, ਇੱਕ ਨੈਗੇਟਿਵ ਇਮੇਜ ਵਾਂਗ ਪੇਸ਼ ਕੀਤਾ, ਜਾਂ ਇਹ ਕਹਿ ਲਓ ਇੰਟਰਨੈਸ਼ਨਲ ਮੀਡੀਆ ਰਾਹੀਂ ਵੀ ਉਹਨੂੰ ਅੱਗੇ ਪ੍ਰਮੋਟ ਕਰਨ ਦੀ ਪ੍ਰੋਪੇਗੈਂਡੇ ਦੀ ਲਾਈਨ ਜਿਹੜੀ ਇੱਕ ਐਂਟੀ-ਸਿੱਖ ਮਾਈਂਡਸੈਟ ਦੇ ਥੱਲੇ ਰੱਖੀ ਆ, ਉਹ ਇਸੇ ਇਮੇਜ ਨੂੰ ਧੁੰਦਲਾ ਕਰਨ ਦੇ ਲਈ ਜਾਂ ਨੈਗੇਟ ਕਰਨ ਦੇ ਲਈ ਉਹਨਾਂ ਨੇ ਉਸ ਹਿਸਾਬ ਨਾਲ ਉਹਨੂੰ ਵਰਤਿਆ ਆ। ਸੋ ਇਹ ਦੋਵੇਂ ਮਤਲਬ ਚੀਜ਼ਾਂ ਇਸ ਵਕਤ ਹੈਂਡ ਇਨ ਹੈਂਡ ਚੱਲ ਰਹੀਆਂ ਨੇ। ਕਿਵੇਂ ਦੇਖ ਰਹੇ ਹੋ, ਜਿੱਥੇ ਇੱਕ ਪਾਸੇ ਖਾਲਸਾ ਸਾਜਣਾ ਦਿਵਸ ਆ, ਉੱਥੇ ਜੋ ਸਿਚੁਏਸ਼ਨ ਬੈਕ ਹੋਮ ਪੰਜਾਬ ਦੇ ਵਿੱਚ ਬਣੀ ਹੋਈ ਆ? ਦੇਖੋ, ਜਿਵੇਂ ਤੁਸੀਂ ਦੱਸਿਆ ਕਿ 6ਵੀਂ ਨੈਸ਼ਨਲ ਸਿੱਖ ਡੇ ਪੈਰੇਡ ਜਿਹੜੀ ਕਿ ਪਰਸੋਂ ਡੇ ਆਫਟਰ ਟੁਮਾਰੋ ਕੈਪੀਟਲ ਹਿੱਲ ਵੱਲ ਮਾਰਚ
ਫਰੀडम ਮਾਰਚ ਜਿਸ ਤੋਂ ਪਹਿਲਾਂ ਨਾਂ ਦਿੱਤਾ ਗਿਆ ਸੀ, ਅਸੀਂ ਇਸ ਕੰਟੈਕਸਟ ਦੇ ਵਿੱਚ ਹੀ ਵਾਸ਼ਿੰਗਟਨ DC 'ਚ ਹੈ। ਔਰ ਜੇ ਦੁਨੀਆ ਭਰ ਦੇ ਵਿੱਚ ਦੇਖੀਏ ਤੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਰਾਮਲੇਵਾ ਸਿੱਖ ਕੌਮ ਵਸਦੀ ਹੈ, ਖਾਲਸਾ ਸਾਜਨਾ ਦਿਵਸ ਨੂੰ ਮਨਾਉਣ ਨੂੰ ਲੈ ਕੇ ਜਿਸ ਕਿਸਮ ਦਾ ਉਤਸ਼ਾਹ ਹਰ ਵਰੇ ਹੁੰਦਾ ਹੈ, ਇਸ ਵਾਰ ਇਸ ਉਤਸ਼ਾਹ ਦੇ ਵਿੱਚ ਰੋਸ ਵੀ ਸ਼ਾਮਲ ਹੈ। ਕਿਉਂਕਿ ਜੋ ਕੁਝ ਸਾਡੀ ਪੰਜਾਬ ਦੀ ਧਰਤੀ ਤੇ ਹੋ ਰਿਹਾ ਹੈ, ਬੇਸ਼ੱਕ ਸਿੱਖ ਕੌਮ ਘੱਲੂਘਾਰਿਆਂ ਦੇ ਇਤਿਹਾਸ ਦੀ ਵਾਰਸ ਹੈ, ਪਰ ਬਹੁਤ ਵਾਰ ਇੱਕ ਜ਼ਮਾਨਾ ਸੀ ਜਦੋਂ ਤੁਸੀਂ ਗੈਰਾਂ ਵੱਲ ਉਂਗਲ ਕਰਕੇ ਕਿਸੇ ਦੇ ਓਰੀਜਨ ਬਾਰੇ ਗੱਲ ਕਰਕੇ ਕਹਿੰਦੇ ਸੀ ਕਿ ਉਹਨਾਂ ਨੇ ਆ ਕੇ ਸਾਡੇ ਹੱਕ ਦੱਬ ਲਏ, ਜਾਂ ਜਦੋਂ ਅਸੀਂ ਬ੍ਰਿਟਿਸ਼ ਦੀ ਗੱਲ ਕਰਦੇ ਸੀ, 7 ਸਮੁੰਦਰ ਪਾਰ ਦੀ ਗੱਲ ਕਰਦੇ ਸੀ, ਜਾਂ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰਾਂ ਦੀ ਗੱਲ ਕਰਦੇ ਸੀ। ਪਰ ਅੱਜ ਜਿਸ ਮਾਹੌਲ ਦੇ ਵਿੱਚ, ਔਰ ਖਾਸ ਤੌਰ ਤੇ ਪਿਛਲੇ 75 ਵਰ੍ਹਿਆਂ ਤੋਂ ਇਨ ਜਨਰਲ ਔਰ 39 ਸਾਲਾਂ ਤੋਂ ਇਨ ਪਾਰਟਿਕੂਲਰ ਜੂਨ 84 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਇੱਕ ਤੋਂ ਬਾਅਦ ਇੱਕ ਘੱਲੂਘਾਰਾ ਔਰ ਇੱਕ ਤੋਂ ਬਾਅਦ ਇੱਕ ਅੱਡ-ਅੱਡ ਤੌਰ ਤਰੀਕਿਆਂ ਦੇ ਨਾਲ ਹਕੂਮਤ ਦੇ ਜ਼ਬਰ ਦੀ ਚੱਕੀ ਸਿੱਖਾਂ ਦੇ ਖਿਲਾਫ ਪੂਰੀ ਤੇਜ਼ੀ ਦੇ ਨਾਲ ਚੱਲ ਰਹੀ ਹੈ ਜੀ। ਇਸ ਲਈ ਜਦੋਂ ਅਸੀਂ ਜਨਵਰੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਆਲਰੇਡੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕੌਮ ਦੇ ਸਾਹਮਣੇ ਸੀ, ਔਰ ਚੰਡੀਗੜ੍ਹ ਔਰ ਮੋਹਾਲੀ ਦੀਆਂ ਬਰੂਹਾਂ ਦੇ ਉੱਤੇ ਜਿਹੜਾ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਸੀ, ਪਰ ਐਂ ਲੱਗਦਾ ਸੀ ਕਿ ਵੀ ਇਸ ਵਾਰ ਦਾ ਜਿਹੜਾ ਖਾਲਸਾ ਸਾਜਨਾ ਦਿਵਸ ਹੋਏਗਾ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹ ਸੈਂਟਰਲ ਮੁੱਦਾ ਬਣੇਗਾ। ਪਰ ਜੋ ਹਾਲਾਤ ਪੰਜਾਬ ਦੇ ਵਿੱਚ ਬਣਾ ਦਿੱਤੇ ਗਏ ਨੇ, ਕੰਟਰਾਈਵ ਕੀਤੀ ਗਈ ਹੈ ਸਿਚੁਏਸ਼ਨ, ਹੁਣ ਤਾਂ ਜਿਹੜਾ ਅਸੀਂ ਤਾਂ ਜਿਨ੍ਹਾਂ ਨੇ 28 ਸਾਲ 30 ਸਾਲ ਆਪਣੀਆਂ ਜੇਲ੍ਹ ਟਰਮਸ ਪੂਰੀਆਂ ਕਰ ਲਈਆਂ ਸੀ, ਉਹਨਾਂ ਦੀ ਰਿਹਾਈ ਦੀ ਗੱਲ ਕਰ ਰਹੇ ਸੀ। ਪਰ ਹੁਣ ਤਾਂ ਇਹ ਮਾਹੌਲ ਹੈ ਕਿ ਜਿਹਨੂੰ ਮਰਜ਼ੀ ਚੁੱਕ ਕੇ NSA ਲਾ ਕੇ ਡਿਬਰੂਗੜ੍ਹ, ਜਿਹੜਾ ਨਵਾਂ ਕਾਲਾ ਪਾਣੀ ਇਹਨਾਂ ਨੇ ਅਸਾਮ 'ਚ ਲੱਭਿਆ, ਉੱਥੇ ਤੋਰਿਆ ਹੋਇਆ। ਔਰ ਜੇ ਅੱਜ ਹੀ ਉਹਨਾਂ ਦੇ ਵਕੀਲ ਵਾਰਿਸ ਪੰਜਾਬ ਦੇ ਔਰ ਜਿਹੜੇ ਉਹਨਾਂ ਦੇ ਜਨਰਲ ਸੈਕਟਰੀ ਵੀ ਨੇ ਜਥੇਬੰਦੀ ਦੇ ਸਰਦਾਰ ਖਾਰਾ, ਉਹ ਬੜੀ ਕਰੁਣਾਮਈ ਅੰਦਾਜ਼ ਦੇ ਵਿੱਚ ਕਹਿ ਰਹੇ ਸੀ, ਔਰ ਕਿਉਂਕਿ ਕੱਲ ਅਸੀਂ ਡਿਸਕਸ ਕੀਤਾ ਸੀ ਆਪਣੇ ਪ੍ਰੋਗਰਾਮ 'ਚ ਵੀ ਕਿ ਕਿਵੇਂ ਸੁਪਰੀਮ ਕੋਰਟ ਦੇ ਵਕੀਲਾਂ ਦਾ, ਜਿਹਦੇ 'ਚ ਜ਼ਿਆਦਾ ਸਾਊਥ ਇੰਡੀਅਨ ਸੀ, ਇੱਕ ਵਫਦ ਜਿਹੜਾ ਉਹ ਡਿਬਰੂਗੜ੍ਹ ਪਹੁੰਚਿਆ ਔਰ ਉਹ ਬਾਹਰ ਖੜੇ ਨੇ, ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਇਹ ਕਹਿ ਕੇ ਕਿ ਜੀ ਅਜੇ ਅਸੀਂ NSA ਜਿਹਨਾਂ ਤੇ ਲਾਇਆ ਉਹਨਾਂ ਦੇ ਲਈ ਕੋਈ ਡਾਇਰੈਕਟ ਪਰਸਨਲ ਇਨਵੈਸਟੀਗੇਸ਼ਨ ਆਫੀਸਰ ਮੁਕਰਰ ਨਹੀਂ ਕੀਤਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਨੂੰ 18 ਮਾਰਚ ਤੋਂ ਚੁੱਕਿਆ ਹੋਇਆ ਹੈ, ਆਲਮੋਸਟ 2 ਦਿਨ ਬਾਅਦ 3 ਹਫ਼ਤੇ ਪੂਰੇ ਹੋ ਜਾਣੇ ਨੇ, ਉਹਨਾਂ ਚੋਂ ਕਿਸੇ ਦਾ ਰਾਬਤਾ ਆਪਣੇ ਪਰਿਵਾਰ ਨਾਲ ਨਹੀਂ, ਫੋਨ ਕਰਨ ਨਹੀਂ ਦਿੱਤਾ ਜਾਂਦਾ। ਵਕੀਲਾਂ ਨੂੰ ਸੁਪਰੀਮ ਕੋਰਟ ਦੇ ਆਲਾ ਵਕੀਲ ਜਿਹੜੇ ਨੇ ਉਹ ਮਿਲਣ ਦੇ ਲਈ ਜਾਂਦੇ ਨੇ, ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ। ਜੇ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਹੈਬੀਅਸ ਕਾਰਪਸ ਪੈਟੀਸ਼ਨ ਫਾਈਲ ਕਰਕੇ ਫਿਰ ਇਹ ਹੱਕ ਮੰਗੇ ਜਾ ਰਹੇ ਨੇ, ਔਰ ਕੋਰਟਸ ਦਾ ਸਿਲਸਿਲਾ ਵੀ ਉਸ ਕਿਸਮ ਦਾ ਹੀ ਚੱਲ ਰਿਹਾ ਹੈ। ਅਸਾਮ ਦਾ ਇੰਨਾ ਹੋਸਟਾਈਲ ਐਡਮਿਨਿਸਟ੍ਰੇਸ਼ਨ, ਜਿਵੇਂ ਉਹਨਾਂ ਦੇ ਵਕੀਲ ਦੱਸ ਰਹੇ ਸੀ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਹੋਏ ਜਾਂ ਈਵਨ ਉਹਨਾਂ ਦੇ ਜਿਹੜੇ ਸਾਰੇ ਪੋਲੀਟੀਕਲ ਲੋਕ ਵੀ ਨੇ, ਉਹਨਾਂ ਨੇ ਬਿਲਕੁਲ ਜਿਹੜਾ ਉਹ ਕਿਨਾਰਾਕਸ਼ੀ ਕੀਤੀ ਹੋਈ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਇੱਕ ਪਾਸੇ ਬਹੁਤ ਵਾਰ ਜਦੋਂ ਤੁਸੀਂ ਵਿਕੀਪੀਡੀਆ ਜਾਂ ਦੂਸਰੇ ਸੋਰਸਿਸ ਰਾਹੀਂ ਵਿਸਾਖੀ ਲਫ਼ਜ਼, ਫੈਸਟੀਵਲ ਆਫ ਜੋਇਜ਼, ਜਿਹੜੀ ਕ੍ਰੌਪਸ ਪੱਕ ਗਈਆਂ ਨੇ, ਔਰ ਉਹ ਸਾਰਾ ਜਾ ਕੇ ਥੱਲੇ 4 ਲਾਈਨਾਂ ਹੁੰਦੀਆਂ ਸੀ ਇੱਕ ਜ਼ਮਾਨੇ 'ਚ ਖਾਲਸਾ ਸਾਜਨਾ ਦਿਵਸ ਦੀਆਂ। ਪਰ ਅੱਜ ਇਸ ਖਾਲਸਾ ਸਾਜਨਾ ਦਿਵਸ ਦੇ ਮੌਕੇ ਦਾ ਜੇ ਅਸੀਂ ਕ੍ਰੌਪਸ ਦੇ ਹਵਾਲੇ ਨਾਲ ਵੀ ਦੇਖੀਏ ਕਿ ਪਿਛਲੇ ਹਫ਼ਤੇ ਜਿਹੜੀ ਗੜਾ ਮਾਰ ਔਰ ਮੀਂਹ ਪਿਆ, ਉਹਨੇ ਕਣਕ ਦੀ ਜਿਹੜੀ ਹੈ ਵੱਡੀ ਤਬਾਹੀ ਕੀਤੀ, ਔਰ ਆਉਣ ਵਾਲੇ ਦਿਨਾਂ ਦਾ ਮੌਸਮ ਵੀ ਉਸੇ ਪਾਸੇ ਇਸ਼ਾਰਾ ਕਰਦਾ। ਸੋ ਇੱਕ ਪਾਸੇ ਇਸ ਕਿਸਮ ਦੀ ਗੜਾ ਮਾਰ ਜਿਹੜੀ ਕੁਦਰਤ ਦੇ ਕੋਲ ਹੁੰਦੀ ਹੈ, ਉਸ ਨੂੰ ਤਾਂ ਪੰਜਾਬ ਦਾ ਕਿਸਾਨ, ਉਸ ਖਿੱਤੇ ਦਾ ਕਿਸਾਨ ਝੱਲ ਲੈਂਦਾ ਹੈ, ਉਹ ਤਾਂ ਰੱਬ ਦਾ ਭਾਣਾ ਕਰਕੇ ਮੰਨਿਆ ਜਾਂਦਾ ਹੈ। ਔਰ ਉਸ ਸਭ ਦੇ ਬਾਵਜੂਦ ਵੀ ਜਿਹੜੀ ਕਿਰਸਾਨੀ ਹੈ ਉਹ ਕਦੇ ਵੀ ਨਾ ਸ਼ੁਕਰੀ ਨਹੀਂ ਹੁੰਦੀ, ਉਹ ਸਭ ਤੋਂ ਜ਼ਿਆਦਾ ਰੱਬ ਦੇ ਨੇੜੇ ਹੁੰਦੇ ਨੇ। ਲੇਕਿਨ ਇਹ ਜਿਹੜੀ ਗੜੇਬਾਰ ਸਾਡੀ ਜਵਾਨੀ ਤੇ ਕੀਤੀ ਜਾ ਰਹੀ ਹੈ, ਔਰ ਇਹ ਇਵੇਂ ਹੀ ਹੈ ਕਿ ਭਾਈ ਜਿਉਂ-ਜਿਉਂ 10-15 ਸਾਲ ਬੀਤੇ ਨੇ, ਔਰ ਇੱਕ ਪੈਟਰਨ ਸਾਨੂੰ ਨਜ਼ਰ ਆ ਰਿਹਾ, ਔਰ ਇਹ ਪੈਟਰਨ ਜੂਨ 84 ਤੋਂ ਬਾਅਦ ਲਗਾਤਾਰਤਾ ਨਾਲ ਹੈ। ਇੱਕ ਜਨਰੇਸ਼ਨ ਉਹਨਾਂ ਨੇ ਪੂਰੀ 84 ਤੋਂ 95 ਤੱਕ 1 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਕਿ ਚਾਈਲਡ ਪ੍ਰੋਡਿਊਸਿੰਗ ਏਜ ਦੇ, ਜਦੋਂ ਅਸੀਂ ਜੈਨੋਸਾਈਡ ਦੀ ਗੱਲ ਕਰਦੇ ਹਾਂ ਫਿਰ ਉਮਰ ਦਾ ਵੀ ਤੁਸੀਂ ਹਾਲ ਦੇਖੋ ਕਿ ਉਹਨਾਂ ਨੂੰ ਚੁੱਕਿਆ ਗਿਆ ਔਰ ਗਾਇਬ ਕਰ ਦਿੱਤਾ ਗਿਆ। ਜਸਟਿਸ ਤਾਂ ਦੂਰ ਦੀ ਗੱਲ,
ਉਸ ਕਿਸਮ ਦੀ ਕਰਤੂਤ ਨਸਲਕੁਸ਼ੀ ਕਰਨ ਵਾਲਿਆਂ ਨੂੰ, ਕਿਸੇ ਨੂੰ ਸੁਪਰ ਕੌਪ ਕਿਹਾ ਗਿਆ, ਕਿਸੇ ਨੂੰ ਜਿਹੜੇ ਨੇ ਕਿੰਨੇ ਹਜ਼ਾਰ ਇਨਾਮ, 30,000 ਤੋਂ ਜ਼ਿਆਦਾ ਗਵਰਨਰ ਉਸ ਵੇਲੇ ਦਾ ਜਿਹੜਾ ਬਾਅਦ ਦੇ ਵਿੱਚ ਮਾਰਿਆ ਗਿਆ ਸੀ ਇੱਕ ਕ੍ਰੈਸ਼ ਦੇ ਵਿੱਚ, ਕਿ ਵੀ ਕਿਵੇਂ ਜਿਹੜਾ ਬੀਰਬਲ ਨਾਥ ਕੇ ਕਿਵੇਂ ਉਹਨਾਂ ਨੂੰ 30,000 ਤੋਂ ਜ਼ਿਆਦਾ ਬਾਉਂਟੀਜ਼ ਦਿੱਤੀਆਂ ਗਈਆਂ ਕਿ ਉਹਨਾਂ ਨੇ ਸਿੱਖ ਨੌਜਵਾਨਾਂ ਨੂੰ ਮਾਰਿਆ। ਜੇ 30,000 ਬਾਉਂਟੀਜ਼ ਨੇ, ਕਿਉਂਕਿ ਬਾਉਂਟੀ ਦਾ ਜਿਹੜੇ ਨਾਮੀ ਗ੍ਰਾਮੀ ਸੀ ਉਹਨਾਂ ਦੇ ਨਾਂ ਤੇ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਸ ਲੈਵਲ ਦਾ ਇਹ ਜੈਨੋਸਾਈਡ ਹੋਇਆ। ਫਿਰ ਅਸੀਂ ਦੇਖਦੇ ਹਾਂ ਕਿ ਇੱਕ ਅਗਲੀ ਨਸਲ ਪੂਰੀ ਦੀ ਪੂਰੀ ਇੱਕ ਪਲੈਨਡ ਤਰੀਕੇ ਦੇ ਨਾਲ ਡਰੱਗਸ ਦੇ ਹਵਾਲੇ ਕਰ ਦਿੱਤੀ ਗਈ, ਔਰ ਉਸ ਸਾਰੇ ਚੋਂ ਜੇ ਅਸੀਂ ਉੱਭਰ ਵੀ ਨਹੀਂ ਪਾ ਰਹੇ ਸੀ। ਫਿਰ ਅਸੀਂ ਦੇਖਦੇ ਹਾਂ ਕਿ ਜੋ ਹੀ ਨਵੀਂ ਸੈਂਚੁਰੀ ਦੀ ਸ਼ੁਰੂਆਤ ਹੁੰਦੀ ਹੈ ਤੇ ਫਿਰ ਬੜੇ ਪਲੈਨਡ ਤਰੀਕੇ ਨਾਲ 2015 ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਿਵੇਂ ਸੌਦਾ ਸਾਧ ਨੂੰ ਉਭਾਰਿਆ ਜਾਂਦਾ ਹੈ। ਜੇ ਉਸ ਨੂੰ ਚੈਲੰਜ ਕਰਨ ਦੇ ਲਈ ਪੀਸਫੁਲੀ ਸਿਮਰਨ ਕਰਦੇ ਆ, ਸੰਗਤਾਂ ਬੈਠਦੀਆਂ ਨੇ, ਉਹ ਬਾਈਬਲ ਕਲਾ ਹੋਏ, ਕੋਟ ਕਪੂਰਾ ਹੋਏ, ਤੇ ਕਿਵੇਂ ਜਿਹੜਾ ਉਹ ਗੋਲੀਆਂ ਦਾ ਮੀਂਹ ਵਰਾਇਆ ਜਾਂਦਾ। ਹੁਣ ਇਸ ਨੂੰ ਵੀ 2015 ਤੋਂ ਹੁਣ ਤੱਕ ਜਦੋਂ ਅਸੀਂ ਗੱਲ ਕਰ ਰਹੇ 8 ਸਾਲ ਬੀਤ ਚੁੱਕੇ ਨੇ। 2 ਸਰਕਾਰਾਂ, ਉਦੋਂ ਬਾਦਲ ਦੀ ਸਰਕਾਰ ਦੇ ਥੱਲੇ ਹੁੰਦਾ ਹੈ, ਅਮਰਿੰਦਰ ਦੀ ਬਦਲੀ, ਔਰ ਹੁਣ ਇਸ ਭਗਵੰਤ ਮਾਨ ਦੀ ਸਰਕਾਰ ਨੂੰ ਵੀ 1 ਸਾਲ ਬੀਤ ਚੁੱਕਾ ਹੈ। ਪਰ ਘਟਨਾਵਾਂ ਦੇ ਵਿੱਚ ਵਾਧਾ ਹੋਇਆ, ਜਿਹੜੀਆਂ ਈਵਨ ਹੁਣ ਉਹਨਾਂ ਦਾ ਹਿਸਾਬ ਰੱਖਣਾ ਵੀ ਔਖਾ ਹੋ ਗਿਆ ਹੈ ਬੇਅਦਬੀ ਦੀਆਂ। ਤੇ ਇਸ ਸਾਰੇ ਦੇ ਚੱਲਦੇ ਆ ਜੇ ਪੰਜਾਬ ਦੇ ਵਿੱਚ ਇੱਕ ਹੋਪ ਉਭਰੀ, ਕਿਸਾਨ ਮੋਰਚਾ ਇੱਕ ਵੱਡੀ ਵਿਕਟਰੀ ਸੀ, ਔਰ ਉਸ ਐਜੀਟੇਸ਼ਨ ਨੇ ਪੰਜਾਬ ਦੇ ਵਿੱਚ ਸਾਰੀਆਂ ਕਮਿਊਨਿਟੀਜ਼ ਨੂੰ ਵੀ ਇੱਕ ਪਲੇਟਫਾਰਮ ਤੇ ਲਿਆਂਦਾ। ਡਾਇਸਪੋਰਾ ਸਿੱਖਾਂ ਦੀ ਤਾਕਤ ਵੀ ਸਾਹਮਣੇ ਆਈ, ਔਰ ਜਿਵੇਂ ਅਸੀਂ ਪੁਰਾਣੀਆਂ ਐਜੀਟੇਸ਼ਨਸ ਦੇ ਵੇਲੇ 50s ਦੇ ਵਿੱਚ ਜਦੋਂ ਪੰਜਾਬੀ ਸੂਬਾ ਮੋਰਚਾ ਲੱਗਦਾ ਸੀ, ਅਸੀਂ ਦੇਖਦੇ ਸੀ ਕਿ ਪੰਜਾਬ ਦੇ ਹਿੰਦੂ ਭੈਣ ਭਰਾ ਜਿਹੜੇ ਨੇ ਉਹ ਬੋਲੀ ਦੇ ਪੱਖੋਂ ਵੀ ਆਪਣੇ ਆਪ ਨੂੰ ਜਿਹੜਾ ਉਹ ਹਿੰਦੀ ਸਪੀਕਿੰਗ ਲਿਖਾ ਦਿੰਦੇ ਸੀ ਔਰ ਖੁੱਲ ਕੇ ਵਿਰੋਧ ਕਰਦੇ ਸੀ। ਜੇ ਸਿੱਖ ਲੀਡਰ ਨੇ ਵਰਤ ਅੰਮ੍ਰਿਤਸਰ ਚ ਰੱਖਿਆ ਤੇ ਜਗੇਦੱਤ ਸ਼ਰਮਾ ਜਿਹੜਾ ਭਾਰਤੀ ਜਨ ਸੰਘ ਦਾ ਸੀ ਹੁਸ਼ਿਆਰਪੁਰ ਰੱਖ ਕੇ ਬੈਠ ਜਾਂਦਾ ਸੀ। ਪਰ ਕਿਸਾਨੀ ਮੋਰਚੇ ਦੇ ਵੇਲੇ ਜਿਵੇਂ ਬੈਸਟ ਆਫ ਦਾ ਸਿੱਖੀ ਸੀ ਉਹ ਸਾਹਮਣੇ ਨਜ਼ਰ ਆਇਆ, ਔਰ ਉਹ ਵੈਸਟਰਨ ਯੂਪੀ ਦਾ ਜਾਟ ਹੋਏ, ਹਰਿਆਣੇ ਦਾ ਜਾਟ ਹੋਏ ਜਾਂ ਕੇਰਲਾ ਤੱਕ ਦੇ ਲੋਕ, ਉਹਨਾਂ ਨੇ ਆ ਕੇ ਜਦੋਂ ਸਿੱਖੀ ਵੈਲਿਊਜ਼ ਸਾਡਾ ਉਸ ਥਾਂ ਦੇ ਉੱਤੇ ਵਸਿਆ ਸ਼ਹਿਰ ਜਿਹਦੇ ਵਿੱਚ ਸਲਮ ਵਾਲੇ ਲੋਕਾਂ ਦੇ ਲਈ ਫੂਡ ਵੀ ਹੈ, स्टेट ऑफ द आर्ट मेडिकल फैसिलिटीज भी ने, और दूसरा उन्होंने कहना शुरू किया कि अगर ये खालिस्तान है तो हम भी खालिस्तानी। तो ये जो पोलिटिकल असी देखते हैं कि दिल्ली दे विच जिहड़ी स्टेट है जिसने 1984 तो टोटल वॉर जिहड़ी है वो विड़ी हुई है साडे खिलाफ, उन्होंने ये गल सवालों नहीं हुई। उस ताकत के सामने उन्होंने 3 कानून जिहड़े ने वापस लेने पे, और सिखां दी ताकत इमेज, और इस पीरियड जदों कुल इंसानियत क्राइसिस चों गुजरी, लगभग 1.5 करोड़ लोग कोविड-19 नाल मारे जांदे ने, जिन्हां चों 43 लाख कल्ले भारत च ने जी, जिथे उन्हां दी स्टेट दा सिस्टम टोटल फेलियर च नजर आंदा है। ऑक्सीजन दी घाट कोलों दिल्ली वर्गे शहर च जिहड़े ने ਉਹ ਕਿੰਨੇ ਲੋਕ ਮਰ ਜਾਂਦੇ ਨੇ, ਔਰ ਡੈਡ ਬਾਡੀਜ਼ ਨਹੀਂ ਸੰਭਾਲੀਆਂ ਜਾਂਦੀਆਂ। ਤੇ ਸਿੱਖਾਂ ਦਾ ਫਿਰ ਬੈਸਟ ਕੱਲਾ ਉਸ ਖਿੱਤੇ 'ਚ ਨਹੀਂ ਕਿ ਪਹਿਲੀ ਵਾਰ ਡਿਕਸ਼ਨਰੀ 'ਚ ਆਕਸੀਜਨ ਲੰਗਰ ਟਰਮ ਆਉਂਦੀ ਹੈ, ਦੁਨੀਆ ਭਰ ਦੇ ਵਿੱਚ ਸਿੱਖ ਬਾਹਰ ਨਿਕਲਦੇ ਨੇ ਆਪਣੀ ਮਨੁੱਖਤਾ ਦੀ ਸੇਵਾ ਦੇ ਲਈ। ਔਰ ਜਿਹੜਾ ਬੀਤਿਆ 2022 'ਚ ਖਾਲਸਾ ਸਾਜਨਾ ਦਿਵਸ ਸੀ, 5 ਸਟੇਟਾਂ ਦੇ ਹੈਡ ਆਫ ਸਟੇਟਸ ਨੇ ਸਿੱਖ ਕੌਮ ਨੂੰ ਜਿਹੜਾ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਸੀ, ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ। ਹੁਣ ਇਹ ਪਿਛੋਕੜ ਕਿਉਂਕਿ ਬਹੁਤ ਵਾਰ ਭਾਵੇਂ ਕੁਝ ਚੀਜ਼ਾਂ ਰਿਪੀਟ ਹੁੰਦੀਆਂ ਨੇ, ਪਰ ਇਹ ਇੰਪੋਰਟੈਂਟ ਹੁੰਦਾ ਹੈ ਸਮਝਣ ਦੇ ਲਈ ਕਿ ਵੀ ਇਹ ਵਰਤਾਰਾ ਕਿ ਜੀ ਕੋਈ ਭਾਈ ਅਮਰਪਾਲ ਸਿੰਘ ਨਾਂ ਦਾ ਨੌਜਵਾਨ ਆ ਗਿਆ, ਉਸ ਨੇ ਆ ਕੇ ਜਿਹੜਾ ਉਹ ਹਥਿਆਰਾਂ ਦਾ ਪ੍ਰਦਰਸ਼ਨ ਸ਼ੁਰੂ ਕਰਤਾ, ਜਾਂ ਉਹਨੇ ਵੰਗਾਰਿਆ ਜਾਂ ਦੂਜਾ। ਮੈਂ ਸਮਝਦਾ ਜੇ ਤੁਸੀਂ ਭਾਈ ਅਮਰਪਾਲ ਸਿੰਘ ਹੋਰਾਂ ਦੀ ਆਲਮੋਸਟ 10 ਮਹੀਨੇ ਦੀ ਕਾਰਜਸ਼ੈਲੀ, ਉਹਨਾਂ ਦੀ ਆਊਟਰੀਚ, ਉਹਨਾਂ ਵੱਲੋਂ ਪੰਜਾਬ ਦੇ ਹਿੰਦੂਆਂ ਨੂੰ ਵੀ ਆਪਣੀ ਗੱਲ ਵੱਖਰੀ ਚ ਲੈਣ ਦੀ ਗੱਲ, ਔਰ ਉਹਨਾਂ ਨੂੰ ਕਹਿਣ ਦੀ ਗੱਲ ਕਿ ਤੁਸੀਂ ਦੇਖੋ ਤੁਸੀਂ ਡੋਮੀਨੇਟਿੰਗ ਸੀ, ਕਿਵੇਂ ਤੁਹਾਡੀ ਬਿਜ਼ਨਸ ਕਿਵੇਂ ਗੁਜਰਾਤ ਦੇ ਤੁਹਾਡੇ ਦੂਸਰਿਆਂ ਨੇ ਲੈ ਲਈ ਹੈ, ਕੌਣ ਇਸ ਦੇ ਬਿਹਾਈਂਡ ਹੈ। ਔਰ ਭਾਈ ਕੋਈ ਵੀ ਸਟੇਟ ਫਲਰਿਸ਼ ਉਦੋਂ ਹੀ ਕਰਦੀ ਹੈ ਜਦੋਂ ਉਹਦਾ ਵਪਾਰ ਔਰ ਇੰਡਸਟਰੀ ਫਲਰਿਸ਼ ਕਰਦੀ ਹੈ। ਔਰ ਇਸੇ ਤਰ੍ਹਾਂ ਉਹਨਾਂ ਦੀ ਆਊਟਰੀਚ ਬਾਕੀ ਘੱਟ ਗਿਣਤੀਆਂ ਦੇ ਲਈ ਵੀ, ਔਰ ਖਾਸ ਤੌਰ ਤੇ ਜਿਵੇਂ ਉਹਨਾਂ ਨੇ ਦਰਾਵੜਾਂ ਦਾ, ਤਮਿਲਨਾਡੂ ਔਰ
ਬਾਕੀ ਸਟਰਗਲਸ ਦੀ ਗੱਲ ਕੀਤੀ। ਔਰ ਇਸ ਦੇ ਨਾਲ ਜਿਹੜੀ ਸਟੇਟ ਨੇ ਇੱਕ ਵੱਡਾ ਵੈਪਨ ਜਿਹੜਾ 90s ਦੇ ਵਿੱਚ ਸ਼ੁਰੂ ਕੀਤਾ ਸੀ, ਡਰੱਗ ਸਬਸਟੈਂਸ ਅਬਿਊਜ਼, ਫੋਰਸਡ ਸਬਸਟੈਂਸ ਅਬਿਊਜ਼, ਔਰ ਜਿਹੜੇ ਦੁਨੀਆ 'ਚ ਥੋੜੀ ਬਹੁਤ ਸਮਝ ਰੱਖਦੇ ਨੇ ਕਿ ਕਿਵੇਂ ਇੱਕ ਕਲਚਰ ਦੂਜੇ ਨੂੰ ਡੋਮੀਨੇਟ ਕਰਨ ਦੇ ਲਈ, ਖਾਸ ਤੌਰ ਤੇ ਜੇ ਅਸੀਂ ਯੂਰਪੀਅਨ ਕਲੋਨੀਅਲਸ ਨੂੰ ਦੇਖੀਏ ਤੇ ਉਹਨਾਂ ਨੇ ਨਸ਼ੇ ਨੂੰ ਕਿਵੇਂ ਐਜ਼ ਏ ਵੈਪਨ ਇਸਤੇਮਾਲ ਕੀਤਾ। ਤੇ ਫਿਰ ਜਿਸ ਮੁਲਕ 'ਚ ਅਸੀਂ ਬੈਠੇ ਹਾਂ, ਨੇਟਿਵ ਅਮਰੀਕਨਸ ਦੀ ਹਿਸਟਰੀ, ਆਸਟ੍ਰੇਲੀਆ ਦੇ ਹਵਾਲੇ ਨਾਲ ਐਬੋਰੀਜਨਲਸ ਜਿਨ੍ਹਾਂ ਨੂੰ ਹੁਣ ਫਸਟ ਨੇਸ਼ਨ ਉੱਥੇ ਨਵੀਂ ਟਰਮ ਦਿੱਤੀ ਜਾਂਦੀ ਹੈ, ਇਸੇ ਤਰ੍ਹਾਂ ਮੌਰੀ ਜਿਹੜੇ ਨੇ ਨਿਊਜ਼ੀਲੈਂਡ 'ਚ, ਭਾਵੇਂ ਉਹਨਾਂ ਦਾ ਨੈਸ਼ਨਲ ਐਂਥਮ ਵੀ ਬਣਾ ਲਓ, ਦੂਜਾ ਵੀ, ਲੇਕਿਨ ਔਰ ਸਾਡੇ ਆਪਣੇ ਖਿੱਤੇ 'ਚ ਜੇ ਅੱਜ ਜਿਹੜਾ ਚਾਈਨਾ ਇੱਕ ਵੱਡਾ ਡੇਂਜਰ ਲੱਗਦਾ ਹੈ ਅਮਰੀਕਾ ਨੂੰ ਵੀ ਔਰ ਵੈਸਟਰਨ ਪਾਵਰਸ ਨੂੰ ਵੀ, ਤੇ ਜੇ ਤੁਸੀਂ ਚਾਈਨਾ ਦੀ ਹਿਸਟਰੀ ਦੇਖੋਗੇ ਫਿਰ ਤੁਹਾਨੂੰ ਨਜ਼ਰ ਆਏਗਾ ਕਿ ਵੀ ਉਹ ਤਾਂ 5000 ਸਾਲ ਤੋਂ ਇੱਕ ਆਪਣੇ ਆਪ 'ਚ ਵੱਡੀ ਸਿਵਲਾਈਜੇਸ਼ਨ ਸੀ, ਲੇਕਿਨ 18ਵੀਂ 19ਵੀਂ ਸਦੀ ਤੱਕ ਪਹੁੰਚਦੇ ਆ। ਕੈਲਕਟਾ ਜਦੋਂ ਕੈਪੀਟਲ ਸੀ ਭਾਰਤ ਦੀ, ਅੰਗਰੇਜ਼ਾਂ ਨੇ ਕਿਵੇਂ, ਔਰ ਮੈਂ ਇੱਕ ਆਰਟੀਕਲ ਪਿਛਲੇ ਦਿਨਾਂ 'ਚ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਜਾਂ ਯੂਪੀ ਬਿਹਾਰ 'ਚ ਕਿਵੇਂ ਸ਼ੁਰੂ ਹੋਈ, ਕਿਵੇਂ ਕਿਸਾਨਾਂ ਨੂੰ ਫੋਰਸ ਕੀਤਾ ਗਿਆ, ਔਰ ਕਿਵੇਂ ਜਿੰਨੀ ਵੱਡੀ ਮਾਰਕੀਟ ਐਕਸਚੇਂਜ ਦੇ ਉੱਤੇ ਕਲੋਨੀਅਲ ਬ੍ਰਿਟਿਸ਼ਰਸ ਦੇ ਲਈ ਸਭ ਤੋਂ ਜ਼ਿਆਦਾ ਆਮਦਨ ਦਾ ਸਾਧਨ ਜਿਹੜਾ ਓਪੀਅਮ ਸੀ, ਔਰ ਉਹਦਾ ਕਾਰਨ ਉਹਨਾਂ ਨੇ ਸਭ ਤੋਂ ਵੱਡੀ ਜਿਹੜੀ ਖਪਤ ਦੀ ਮੰਡੀ ਕ੍ਰੀਏਟ ਕੀਤੀ, ਓਪੀਅਮ ਉਗਾਈ ਯੂਪੀ ਬਿਹਾਰ ਪੰਜਾਬ ਦੇ ਫਾਰਮਾਂ 'ਚ, ਲੇਕਿਨ ਉਸ ਦੀ ਮੰਡੀ ਜਿਹੜੀ ਬਣਾਈ ਉਹ ਚਾਈਨਾ। ਸੋ ਕੱਲਾ ਇਹ ਨਹੀਂ ਸੀ ਵੀ ਉਹਦੇ 'ਚ ਉਹਨਾਂ ਨੇ ਪੈਸਾ ਕ੍ਰੀਏਟ ਕੀਤਾ, ਉਹਨਾਂ ਨੇ ਉਹਨਾਂ ਦਾ ਪ੍ਰਾਈਡ ਵੀ ਖਤਮ ਕੀਤਾ, ਬਿਮਾਰੀ ਦੇ ਵੱਲ ਧੱਕਿਆ। ਔਰ ਇਹੀ ਜੇ ਤੁਸੀਂ ਅੱਜ ਪੰਜਾਬ ਦੇ ਹਵਾਲੇ ਨਾਲ ਦੇਖੋ, ਹੁਣ ਜੇ ਡਰੱਗ ਮਾਫੀਆ ਜਾਂ ਡਰੱਗ ਕਾਰਟਲ ਜਾਂ ਡਰੱਗ ਇੰਡਸਟਰੀ ਦੀ ਜਦੋਂ ਗੱਲ ਹੁੰਦੀ ਹੈ ਤੇ ਇਹਦੇ 'ਚ ਇੰਨਾ ਜ਼ਿਆਦਾ ਮਨੀ ਇਨਵੋਲਵ ਹੈ, ਏਜੰਸੀਆਂ ਤਾਂ ਆਪਣਾ ਕੰਮ ਕਰ ਰਹੀਆਂ ਨੇ, ਔਰ ਇਹ ਫਿਗਰਸ ਤੁਸੀਂ ਭਾਈ ਅਮਰਪਾਲ ਸਿੰਘ ਉਹਨਾਂ ਦੇ ਵੀ ਕੋਰਟ 'ਚ ਦੇਖ ਸਕਦੇ ਹੋ ਕਿ ਇੰਨੇ ਨੌਜਵਾਨ ਸਾਡੇ ਡਾਇਰੈਕਟ ਐਨਕਾਊਂਟਰਸ ਦੇ ਵਿੱਚ ਜਾਂ ਉਸ ਪੀਰੀਅਡ 'ਚ ਨਹੀਂ ਮਾਰੇ ਗਏ, ਜਿਹਨੇ ਜੇ ਤੁਸੀਂ ਗਿਣੋ ਉਹਨਾਂ ਦੀ ਗਿਣਤੀ ਪਿੰਡਾਂ ਦੇ ਵਿੱਚ, ਉਹਨਾਂ ਨੇ ਕਿਹਾ ਸੀ ਆ ਕੇ ਸਰਵੇ ਕਰਵਾ ਲਓ, ਜਿਸ ਤੋਂ ਦੁੱਗਣੇ ਤਿੱਗਣੇ ਚਿੱਟੇ ਦੇ ਨਾਲ, ਡਰੱਗ ਦੇ ਨਾਲ, ਹੈਰੋਇਨ ਔਰ ਕਰੈਕ ਕੋਕੇਨ ਔਰ ਦੂਸਰਾ। ਸੋ ਇਸ ਸਾਰੇ ਨੂੰ ਜਦੋਂ ਚੈਲੰਜ ਆਇਆ, ਔਰ ਚੈਲੰਜ ਜ਼ਾਹਰਾ ਤੌਰ ਦੇ ਉੱਤੇ ਪੰਜਾਬ ਦੀ ਧਰਤੀ ਤੇ ਉਹ ਕਿਸਾਨ ਮੂਵਮੈਂਟ ਦੇ ਪੀਰੀਅਡ 'ਚ ਹੀ ਦੀਪ ਸਿੱਧੂ, ਮੈਂ ਸਮਝਦਾ ਕਿ ਜਦੋਂ ਅਸੀਂ ਹਰ ਵਾਰੀ ਗੱਲ ਕਰਦੇ ਹਾਂ ਖਾਲਸਾ ਸਾਜਨਾ ਦਿਵਸ ਦੀ, ਤਾਂ ਫਿਰ ਇਹ ਸਾਨੂੰ ਬਣਦਾ ਕਿ ਇਤਿਹਾਸ ਦਾ ਕ੍ਰੋਨੋਲੋਜੀਕਲ ਆਰਡਰ ਕਿ ਕਿਵੇਂ ਨੌਜਵਾਨਾਂ ਦੇ ਵਿੱਚ ਇੱਕ ਅਵੇਅਰਨੈਸ ਕਿ ਸਾਡੇ ਨਾਲ ਹੋ ਕੀ ਰਿਹਾ, ਔਰ ਗੱਲ ਫਸਲਾਂ ਦੀ ਨਹੀਂ ਨਸਲਾਂ ਦੀ ਹੈ। ਇਹ ਜਿਹੜੀ ਪੌਂਡਰਿੰਗ ਸੀ, ਇਸ ਦੇ ਉੱਤੇ ਉਹਨੂੰ ਕੰਟੈਂਪਲੇਟ ਕਰਨਾ ਸੀ, ਇਸ ਦੇ ਉੱਤੇ ਸੰਜੀਦਾ ਸੋਚ ਸੀ, ਔਰ ਉਹਦੇ ਚੋਂ ਅਸੀਂ ਦੇਖਦੇ ਹਾਂ ਕਿ ਸਿੱਧੂ ਮੂਸੇਵਾਲਾ, ਔਰ ਹੁਣ ਤੁਸੀਂ ਜਦੋਂ ਡਰੱਗ ਵਾਰਫੇਅਰ ਦੀ ਗੱਲ ਕਰੋਗੇ ਉਹਦੇ ਨਾਲ ਗੈਂਗਸਟਰ ਫੈਕਟਰ। ਹੁਣ ਕੀ ਕਾਰਨ ਹੈ ਕਿ ਇੱਕ ਪਾਸੇ ਜਦੋਂ ਸਿੱਧੂ ਮੂਸੇਵਾਲਾ ਦੀ ਐਨੂਅਲ ਯਾਦ ਦੇ ਵਿੱਚ ਇੱਕ ਵੱਡਾ ਇਕੱਠ ਮਾਨਸਾ ਦੀ ਦਾਣਾ ਮੰਡੀ ਦੇ ਵਿੱਚ ਰੱਖਿਆ ਜਾਂਦਾ ਹੈ, ਉਸ ਤੋਂ ਕੁਝ ਦਿਨ ਪਹਿਲਾਂ ਲਾਰੈਂਸ ਬਿਸ਼ਨੋਈ ਜਿਹੜਾ ਉਹ ਆਪਣਾ ਆਰਡਰ ਉਹਦੇ ਚੋਂ ਕੱਢ ਰਿਹਾ ਹੈ, ਜੇਲ੍ਹ 'ਚ ਬੈਠਾ ਮੋਸਟ ਸਿਕਿਉਰ, ਔਰ ਐਨ ਉਸੇ ਦਿਨ 18 ਤਰੀਕ ਨੂੰ ਜਿਹੜਾ ਸੈਂਟਰਲ ਏਜੰਸੀਆਂ ਦੀਆਂ 18 ਕੰਪਨੀਆਂ ਔਰ ਪੰਜਾਬ ਦੀ 80,000 ਪੁਲਿਸ ਫੋਰਸ 7 ਜ਼ਿਲ੍ਹਿਆਂ ਦੀ ਲਾ ਕੇ ਜੋ ਜਲੰਧਰ ਦੇ ਵਿੱਚ ਨੌਟੰਕੀ ਕੀਤੀ ਜਾਂਦੀ ਹੈ, ਜਿਸ ਅੰਦਾਜ਼ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਗੇ। ਸੋ ਤੁਹਾਨੂੰ ਜਿਹੜਾ ਵੀ ਥੋੜਾ ਬਹੁਤ ਸਮਝ ਸਕਦਾ ਹੈ ਇਸ ਖੇਡ ਨੂੰ, ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਇਹ ਸੈਂਟਰਲ ਏਜੰਸੀਆਂ ਕਿਵੇਂ ਅਜੀਤ ਡੋਵਲ ਜਿਹੜਾ ਜਿਸ ਨੇ ਕਦੇ ਦਰਬਾਰ ਸਾਹਿਬ ਦੇ ਜੂਨ 84 ਦੀ ਜਿਹੜੀ ਗਲੋਰੀ ਸੀ ਜਦੋਂ ਕਿ ਸਿੰਘਾਂ ਨੇ ਬਰਾਬਰ ਮੁਕਾਬਲਾ ਕੀਤਾ, ਉਹਨੂੰ ਸਬਡਿਊ ਕਰਨ ਦੇ ਲਈ ਆਪਰੇਸ਼ਨ ਬਲੈਕ ਥੰਡਰ ਕਰਵਾਇਆ। ਉਹਦੇ ਕਿੰਨੇ ਇੰਟਰਵਿਊ ਨੇ, ਡਾਕੂਮੈਂਟਡ ਹੈ। ਅੱਜ ਉਹ ਕਰਤਾ ਧਰਤਿਆਂ ਚੋਂ ਹੈ। ਔਰ ਜਿਹੜਾ ਦਿਨਕਰ ਗੁਪਤਾ ਪੰਜਾਬ ਦਾ ਡੀਜੀਪੀ ਜਦੋਂ ਕਰਤਾਰਪੁਰ ਕੋਰੀਡੋਰ 2019 ਚ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਖੋਲ੍ਹਣ ਦੀ ਗੱਲ ਹੁੰਦੀ ਹੈ, ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀ, ਔਰ ਉਦੋਂ ਅਸੀਂ ਦਿਨਕਰ ਗੁਪਤਾ ਦਾ ਦੇਖਦੇ ਹਾਂ ਉਹ ਸਟਰੋਂਗਲੀ ਡੈਡਲੀ ਅਪੋਜ਼ ਕਰ ਰਿਹਾ। ਉਹਨਾਂ ਨੇ ਕਿਹਾ ਜੀ ਭਾਵੇਂ ਸਵੇਰੇ ਜਾ ਕੇ ਉਹਨਾਂ ਨੇ ਸ਼ਾਮ ਨੂੰ ਆ ਜਾਣਾ, ਪਰ ਇੱਕ ਦਹਿਸ਼ਤਗਰਦ ਤਾਂ 6 ਘੰਟੇ ਤਿਆਰ ਹੋ ਜਾਂਦਾ, ਉਹ ਤੁਸੀਂ ਬੰਬ ਅਸੈਂਬਲ ਕਰਨਾ ਸਿਖਾ ਦਿੰਦੇ ਹੋ, ਉਸ ਨੂੰ ਤੁਸੀਂ ਸ਼ੂਟਿੰਗ ਰੇਂਜ 'ਚ ਲਿਜਾ ਕੇ ਉਹਦੀ ਟ੍ਰੇਨਿੰਗ ਕਰ ਦਿੰਦੇ। ਹੁਣ ਉਹ ਦਿਨਕਰ ਗੁਪਤਾ NIA ਦਾ ਹੈਡ ਹੈ, ਔਰ ਪੰਜਾਬ ਦੇ ਅਮਰਿੰਦਰ ਦੇ ਪੀਰੀਅਡ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਜਿੰਨੇ 22-23 ਜ਼ਿਲ੍ਹੇ ਨੇ ਸਾਰਿਆਂ ਦੇ ਡਿਸਟ੍ਰਿਕਟ ਹੈੱਡਕੁਆਰਟਰਸ ਦੇ ਵਿੱਚ NIA ਦੇ ਪੱਕੇ ਦਫ਼ਤਰ ਖੋਲੇ ਹੋਏ ਨੇ।
ਔਰ ਹੁਣ ਪੰਜਾਬ ਪੁਲਿਸ ਦਾ ਇੱਕ ਮੋਹਰੇ ਵਜੋਂ ਔਰ ਭਗਵੰਤ ਮਾਨ ਜਿਹਨੂੰ ਜਿਹੜਾ ਆਲਰੇਡੀ ਵੀ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਦੀਆਂ ਨੀਤੀਆਂ ਤਾਂ ਉਹੀ RSS ਪੱਖੀ ਨੇ ਜੀ, ਲੇਕਿਨ ਜਿਵੇਂ ਇਹਨੂੰ ਸਬਡਿਊ ਕੀਤਾ ਅਜਨਾਲਾ ਘਟਨਾ ਨੂੰ ਜਿਵੇਂ ਬਿਰਤਾਂਤ ਬਣਾ ਕੇ ਇਹਨੇ ਜਿਵੇਂ ਜਾ ਕੇ ਸਰੈਂਡਰ ਕੀਤਾ। ਔਰ ਤੁਹਾਨੂੰ ਯਾਦ ਹੋਏਗਾ ਕਿ ਅਮਰਿੰਦਰ ਦੀ ਸਰਕਾਰ ਦੇ ਵੇਲੇ ਤੋਂ ਇਹ ਗੱਲ ਸ਼ੁਰੂ ਹੋ ਗਈ ਸੀ ਔਰ ਚਰਨਜੀਤ ਚੰਨੀ ਦੇ ਵੇਲੇ ਅੱਧਾ ਪੰਜਾਬ ਜਿਹੜਾ ਹੈ ਉਹ BSF ਦੇ ਹਵਾਲੇ 25,000 ਸਕੁਅਰ ਕਿਲੋਮੀਟਰ ਦਾ ਏਰੀਆ ਇਹ ਕਹਿ ਕੇ ਜੀ ਬਾਰਡਰ ਏਰੀਆ 6 ਜ਼ਿਲ੍ਹੇ ਉਹਦੇ ਚ ਕੀਤੇ। ਇਹ ਸਾਰਾ ਜਦੋਂ ਤੁਸੀਂ ਦੇਖਦੇ ਹੋ ਤਾਂ ਫਿਰ ਇਹ ਨਜ਼ਰ ਆ ਰਿਹਾ ਕਿ ਪੰਜਾਬ 'ਚ ਜਿਹੜੇ ਚੈਲੰਜਸ ਭਾਈ ਅੰਮ੍ਰਿਤਪਾਲ ਸਿੰਘ ਨੇ ਇੱਕ ਪਾਸੇ ਡਰੱਗ ਨੂੰ ਐਜ਼ ਏ ਵੱਡਾ ਵੈਪਨ ਤੇ ਦੂਸਰਾ ਪੰਜਾਬ 'ਚ ਗੁਰੂ ਦੇ ਲੜ ਲਾਣਾ। ਜਦੋਂ ਅਸੀਂ ਅੰਮ੍ਰਿਤ ਛਕਾਉਣ ਦੀ ਗੱਲ ਕਰਦੇ ਹਾਂ ਔਰ ਕਿਉਂਕਿ ਅਸੀਂ ਖਾਲਸਾ ਸਾਜਨਾ ਦਿਵਸ ਦੀ ਇਸ ਸਾਰੀ ਯਾਦ ਨੂੰ ਵੀ ਸਮਰਪਿਤ ਹੈ ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਗੁਰੂ ਦੇ ਲੜ ਲੱਗਦਾ ਹੈ ਔਰ ਇਸ ਦੇ ਲਈ ਜਿਹੜਾ ਨੈਰੇਟਿਵ ਵੀ ਉਦੋਂ ਵੀ ਜਦੋਂ ਅਸੀਂ ਸਤਿਗੁਰ ਆ ਗਏ ਸੀਸ ਭੇਟ ਦਿਓ ਜਾਂ ਸਿੱਖੀ ਦਾ ਮਾਰਗ ਹੀ ਜਿਹੜਾ ਸੀ ਉਹ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮਰੀ ਆਓ। ਇਹ ਸਾਰੇ ਨੂੰ ਦੇਖਦੇ ਹਾਂ ਪੰਜਾਬ ਦੇ ਵਿੱਚ ਨੌਜਵਾਨੀ ਜਿਹੜੀ ਇੱਕ ਪਾਸੇ ਡਰੱਗ ਡੀ ਐਡਿਕਸ਼ਨ ਜਿਹੜਾ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਇੱਕ ਵੱਡਾ ਜਿਹੜਾ ਉਹ ਪ੍ਰੋਜੈਕਟ ਸ਼ੁਰੂ ਕੀਤਾ ਔਰ ਸਾਡੇ ਕੋਲ ਜਿਹੜਾ ਜਾਣਕਾਰੀ ਸੀ ਕਿ 200 ਦੇ ਕਰੀਬ ਨੌਜਵਾਨ ਜਿਨ੍ਹਾਂ ਦਾ ਇਹੀ ਨਹੀਂ ਹੈ ਕਿ ਵੀ ਅਦਰਵਾਈਜ਼ ਜਿਵੇਂ ਪੰਜਾਬ ਦੇ ਵਿੱਚ ਐਜੂਕੇਸ਼ਨ ਇੱਕ ਮਨੀ ਮੇਕਿੰਗ ਧੰਦਾ ਬਣਿਆ ਹੋਇਆ ਹੈ, ਡਰੱਗ ਡੀ ਐਡਿਕਸ਼ਨ ਸੈਂਟਰ ਵੀ ਜਿਹੜੇ ਨੇ ਉਹ ਰਾਦਰ ਐਡਿਕਟ ਕਰਨ ਵਾਲੇ ਸੈਂਟਰ ਬਣੇ ਹੋਏ ਨੇ ਜੀ। ਲੇਕਿਨ ਇੱਥੇ ਇਹ ਸੀ ਉਹਨਾਂ ਦੇ ਇੰਟਰਵਿਊ ਦੇਖਣ ਚ ਆਏ ਉਸ ਪੀਰੀਅਡ ਚ ਜਿਹੜੇ ਡਰੱਗਸ ਤੋਂ ਜਿਨ੍ਹਾਂ ਨੇ ਛੁਟਕਾਰਾ ਪਾਇਆ, ਖੁੱਲਾ ਉਹਨਾਂ ਦਾ ਰਹਿਣ ਸਹਿਣ, ਪਲੇ ਗਰਾਊਂਡਸ ਨੇ, ਗੁਰਦੁਆਰਾ ਸਾਹਿਬ ਹੈ, ਉਹਨਾਂ ਦੀ ਕਾਉਂਸਲਿੰਗ ਹੈ। ਔਰ ਦੂਸਰਾ ਔਰ ਜੇ ਤੁਸੀਂ ਇਹਨਾਂ ਦਾ ਨੈਰੇਟਿਵ ਦੇਖੋ ਕਹਿ ਰਹੇ ਨੇ ਜੀ ਉਹਨਾਂ ਨੂੰ ਉਹ ਡੀ ਐਡਿਕਟ ਕਰਕੇ ਰੈਡੀਕਲਾਈਜ਼ ਕਰ ਰਿਹਾ ਸੀ, ਉਸ ਸੁਸਾਈਡ ਬੰਬਰ ਬਣਾ ਰਿਹਾ। ਹੁਣ ਜੇ ਕੁਝ ਲਫ਼ਜ਼ ਇਵੇਂ ਰਿਪੀਟ ਹੁੰਦੇ ਨੇ ਕਿ ਜਦੋਂ ਸੰਤ ਜੀ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹਦਾ ਹੋਰਾਈਜ਼ਨ ਸੀ ਉਦੋਂ ਪਾਰਲੀਮੈਂਟ ਦੀ ਡਿਬੇਟ 'ਚ ਵੀ ਇਹ ਸੀ ਕਿ ਜੀ ਇਹ ਬੰਬ ਬਣਾ ਰਹੇ ਨੇ ਉੱਥੇ ਤੇ ਸੰਤਾਂ ਨੇ ਲਾਈਟਰ ਵੇਨ ਦੇ ਵਿੱਚ ਇਹਨਾਂ ਨੂੰ ਕਿਹਾ ਸੀ ਕਿ ਹਾਂ ਬੰਬ ਤਾਂ ਮੈਂ ਬਣਾਉਂਦਾ ਪਰ ਮੈਂ ਚੱਲਦੇ ਫਿਰਦੇ ਬੰਬ ਬਣਾਉਂਦਾ। ਮੈਂ ਹਰ ਸਿੱਖ ਨੂੰ ਜਿਹੜਾ ਹੈ ਉਹ ਗੁਰੂ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਔਰ ਹਰ ਅੰਮ੍ਰਿਤਧਾਰੀ ਜਦੋਂ ਖਲੋ ਜਾਂਦਾ ਹੈ ਤੇ ਉਹ ਫਿਰ ਜ਼ੁਲਮ ਨਹੀਂ ਸਹਾਰਦਾ ਤੇ ਉਹ ਦੁਸ਼ਮਣ ਨੂੰ ਚੱਲਦਾ ਫਿਰਦਾ ਬੰਬ ਨਜ਼ਰ ਆਉਂਦਾ। ਜੋ ਅਸੀਂ ਸਮਝਦੇ ਹਾਂ ਵੀ ਉਹੀ ਬਿਰਤਾਂਤ ਜਿਹੜਾ ਮੀਡੀਆ ਵੱਲੋਂ ਜਿਹੜੀ ਏਜੰਸੀਆਂ ਦੀ ਖੇਡ ਹੈ ਉਵੇਂ ਹੀ ਚੱਲ ਰਿਹਾ ਔਰ ਇਹ ਸਾਰਾ ਪੀਰੀਅਡ ਸਿੱਖਾਂ ਨੂੰ ਬਾਰ-ਬਾਰ ਜਿਹੜਾ ਇਹ ਰਿਅਲਾਈਜ਼ ਕਰਵਾਇਆ ਜਾ ਰਿਹਾ ਪਿਛਲੇ 39 ਸਾਲਾਂ ਤੋਂ। ਹੁਣ ਵੀ ਤੁਸੀਂ ਮਾਹੌਲ ਮੁਖਤਾਰਾ ਮੀਡੀਆ 'ਚ ਦੇਖ ਸਕਦੇ ਹੋ, ਉਹਨਾਂ ਦੇ IT ਸੈੱਲ ਦੇ ਹਜ਼ਾਰਾਂ ਜਿਹੜੇ ਪੇਡ EMPLOYE ਨੇ ਸੋਸ਼ਲ ਮੀਡੀਆ ਤੇ। ਔਰ ਜੇ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਹੀ ਜੇ ਇਹਨਾਂ ਸਾਰੇ ਆਲਮੋਸਟ 3 ਹਫ਼ਤੇ ਦੇ ਲਗਭਗ ਦਾ ਦੇਖੋ ਉਹ ਰੇਹੜੀ ਤੇ ਚੜ ਗਿਆ, ਉਹ ਗੱਡੇ ਤੇ ਬਹਿ ਗਿਆ, ਉਹ ਟੈਂਪੂ ਤੇ ਆ ਗਿਆ, ਉਹ ਗੁਰਦੁਆਰੇ ਪਹੁੰਚ ਗਿਆ, ਉਹ ਪੀਲੀਭੀਤ ਆ ਗਿਆ, ਹੁਣ ਉੱਥੋਂ ਕਾਰ ਸੇਵਾ ਦੀ ਗੱਡੀ ਲਈ ਵਾਪਸ ਪੰਜਾਬ ਐਂਟਰ ਆ ਗਿਆ, ਦਿੱਲੀ ਆ ਗਿਆ, ਸਿਰ ਖੋਲ ਲਿਆ, ਸਿਰ ਬੰਨ ਲਿਆ। ਹੁਣ ਇਹ ਸਾਰਾ ਔਰ ਇਸ ਹਵਾਲੇ ਨਾਲ ਉਹਨਾਂ ਨੇ ਦਿੱਲੀ, ਹਰਿਆਣਾ, ਪੀਲੀਭੀਤ ਤੱਕ, UP, ਉੱਤਰਾਖੰਡ, ਹਜ਼ੂਰ ਸਾਹਿਬ ਤੱਕ ਸਿੱਖਾਂ ਦੇ ਘਰਾਂ 'ਚ ਛਾਪੇ, 3 ਫੁੱਟੀਆਂ ਕਿਰਪਾਨਾਂ ਵੀ ਉਹਨਾਂ ਦੇ ਘਰਾਂ 'ਚੋਂ ਲੈਣੀਆਂ ਖੋਹੀਆਂ, ਉਹਨਾਂ ਦੇ ਉੱਤੇ ਕੇਸ ਵੀ ਰਜਿਸਟਰ ਕੀਤੇ। ਔਰ ਇਸ ਦੇ ਨਾਲ ਦੁਨੀਆ ਭਰ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਕਿਵੇਂ ਡਾਇਸਪੋਰਾ ਸਿੱਖ ਕਮਿਊਨਿਟੀ ਜਿਸ ਦੀ ਰੈਕਗਨੀਸ਼ਨ 5 ਮੁਲਕਾਂ ਦੇ ਹੈਡ ਆਫ ਸਟੇਟਸ ਵੱਲੋਂ ਹੋਈ ਸੀ ਔਰ ਜਿੱਥੇ ਲਗਾਤਾਰਤਾ ਦੇ ਨਾਲ ਸਿੱਖ ਇਮੇਜ ਸੌਫਟ ਇਮੇਜ ਦੇ ਤੌਰ ਤੇ ਯੂਕਰੇਨ ਦੇ ਹਵਾਲੇ ਨਾਲ ਯੂਨਾਈਟਿਡ ਸਿੱਖਸ ਨੇ ਜਿਵੇਂ ਕੰਮ ਕੀਤਾ, ਇਸੇ ਤਰ੍ਹਾਂ ਖਾਲਸਾ ਏਡ ਜਿਹੜੀ ਸੀਰੀਆ ਔਰ ਦੂਸਰੀਆਂ ਥਾਵਾਂ ਤੇ ਪਹੁੰਚ ਇਸਲਾਮਿਕ ਵਰਲਡ ਤੱਕ ਵੀ। ਸੋ ਇਹ ਸਾਰਾ ਇੱਕ ਕੰਟਰਾਈਵਡ ਸਿਚੁਏਸ਼ਨ ਹੈ ਔਰ ਅਸੀਂ ਕਿਉਂਕਿ ਮੁਖਾਤਬ ਅਸੀਂ ਆਪਣੇ ਲੋਕਾਂ ਨੂੰ ਹੈ, ਆਪਣੀ ਕੌਮ ਨੂੰ ਅਸੀਂ ਸਮਝਦੇ ਹਾਂ ਕਿ ਭਾਈ ਸਾਨੂੰ ਇਹ ਬਿਮਾਰੀ ਦੇ ਲੱਛਣ ਨੇ ਬਾਰ-ਬਾਰ ਕੁਛ ਦੇਰ ਬਾਅਦ ਜਦੋਂ ਇੱਕ ਉਬਾਲ ਹੁੰਦਾ ਹੈ, ਇੱਕ ਅਵੇਅਰਨੈਸ ਵਾਲੀ ਜਨਰੇਸ਼ਨ ਆਉਂਦੀ ਹੈ, ਉਸ ਨੂੰ ਉਸ ਸੈਂਟੀਮੈਂਟਲ ਮਾਹੌਲ ਦੇ ਵਿੱਚ ਇਸ ਕਿਸਮ ਦਾ ਤਿਆਰ ਕਰਕੇ ਉਸ ਨੂੰ ਉਹ ਦੱਬ ਦਿੰਦੇ ਨੇ। ਫਿਰ ਉਸ ਚੋਂ ਫਰਦਰ ਨਿਰਾਸ਼ਾ ਨਿਕਲਦੀ ਹੈ ਕਿਉਂਕਿ ਜਿਹੜੀਆਂ ਕੌਮਾਂ ਪ੍ਰਾਊਡ ਹੁੰਦੀਆਂ ਨੇ, ਇਤਿਹਾਸ ਸਾਡਾ ਫਖਰ ਵਾਲਾ ਇਤਿਹਾਸ ਹੈ, ਅਸੀਂ ਦੂਸਰਿਆਂ ਦੇ ਦੁੱਖ ਦੂਰ ਕਰਨ ਲਈ ਆਪਣੀਆਂ ਜਾਨਾਂ ਦੇ ਉੱਤੇ ਖੇਡਦੇ ਰਹੇ ਹਾਂ। ਅਸੀਂ ਉਸ ਅਵੇਅਰਨੈਸ ਦੇ ਨਾਲ ਅਸੀਂ ਇਹਨਾਂ ਲਗਭਗ 3 ਸਦੀਆਂ ਦੇ ਵਿੱਚ ਪਾਵਰਫੁਲ
4 ਰਜੀਮਸ ਦੇ ਨਾਲ ਜਿਹੜਾ ਅਸੀਂ ਜੂਝੇ ਹਾਂ, ਮੁਗਲ ਐਮਪਾਇਰ ਹੋਏ, ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਬ੍ਰਿਟਿਸ਼ ਕਲੋਨੀਅਲਸ ਹੋਣ, ਰਾਜਵਾੜੇ ਹੋਣ, ਔਰ ਇਹੀ ਹੋਪ ਜੇ ਸਿੱਖ ਖਲੋਤਾ ਹੈ 18ਵੀਂ ਸਦੀ ਵੀ ਇਵੇਂ ਹੀ ਸੀ, ਮਰਾਠੇ ਵੀ ਖਲੋਤੇ, ਫਿਰ ਭਰਤਪੁਰ ਦੇ ਜਾਟ ਵੀ ਖਲੋਤੇ, ਰਾਜਪੂਤਾਨੇ ਵਾਲਾ ਤਾਂ ਇੱਕ ਵੱਡਾ ਹਿੱਸਾ ਜਿਨ੍ਹਾਂ ਨੂੰ ਇਹ ਬੜੀ ਅੱਜ ਪ੍ਰਾਊਡ ਹਿਸਟਰੀ, ਔਰ ਕਿਤੇ ਕਿਸੇ ਨੂੰ ਬਾਹੂਬਲੀ ਬਣਾ ਰਹੇ ਨੇ, ਕਿਤੇ ਪਦਮਾਵਤੀ ਬਣਾ ਰਹੇ ਨੇ, ਕਿਸੇ ਨੂੰ ਕੁਝ ਬਣਾ ਰਹੇ ਨੇ, ਕਿਉਂਕਿ ਇਹਨਾਂ ਦੇ ਪੱਲੇ ਸਵਾਏ ਜਿਹੜਾ ਹੈ ਉਹ ਦਿਲੀਸ਼ਵਰੋ ਈਸ਼ਵਰੋ, ਔਰ ਉਸ ਦੇ ਅੱਗੇ ਸਬਮਿਟ ਕਰਨ ਤੋਂ 1000 ਸਾਲ ਦਾ ਇਹਨਾਂ ਦਾ ਇਹੀ ਤਾਰੀਖ ਹੈ। ਖਾਲਸੇ ਦਾ ਇੱਕ ਫਖਰਯੋਗ ਇਤਿਹਾਸ ਹੈ। ਨੋ ਮੈਟਰ ਚੈਲੰਜਸ ਬੀਤੇ 'ਚ ਵੀ ਸਨ, ਅੱਜ ਵੀ ਨੇ, ਲੇਕਿਨ ਅਸੀਂ ਵੀ ਸ਼ੈਲ ਓਵਰਕਮ, ਔਰ ਅਸੀਂ ਆਪਣਾ ਜਿਹੜਾ ਗੁਰੂ ਨੇ ਸਾਨੂੰ ਖਾਲਸਾ ਸੋਏ ਜੋ ਨਿਰਜਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਅਸੀਂ ਸਰਬੱਤ ਦੇ ਭਲੇ ਦੇ ਆਸ਼ੇ ਦੇ ਉੱਤੇ ਹੀ ਆਪਣਾ ਫੋਕਸ ਰੱਖਾਂਗੇ। ਔਰ ਟਾਇਰੈਂਟਸ ਨੂੰ ਸਜ਼ਾ ਯਾਫਤਾ ਹੈ ਤਾਂ ਰੱਬ ਦਾ ਬਿਰਦ ਹੈ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ को दंड दियो है। ये हमेशा ही पापी ਨੂੰ दंड ਮਿਲਦਾ ਹੈ, ਪਰ ਇਹ ਵੀ ਇੱਕ ਸ਼ਾਇਦ ਕੁਦਰਤ ਦਾ ਕੁਛ ਇਸ ਕਿਸਮ ਦਾ ਸਿਲਸਿਲਾ ਹੈ ਕਿ ਜਿਹੜਾ ਤਾਕਤ ਦੀ ਕੁਰਸੀ ਤੇ ਬੈਠਦਾ ਹੈ ਉਹਨੂੰ ਬੀਤੇ 'ਚ ਜ਼ੁਲਮ ਕਰਨ ਵਾਲੇ ਦੇ ਨਾਲ ਕੀ ਵਾਪਰਿਆ ਉਹ ਭੁੱਲ ਜਾਂਦਾ ਹੈ। ਔਰ ਸ਼ਾਇਦ ਇਹੀ ਕਾਰਨ ਸੀ, ਮੈਂ ਪਿਛਲੇ ਦਿਨਾਂ 'ਚ ਹਬੀਬ ਜ਼ਾਲਬ ਦਾ ਇੱਕ ਸ਼ੇਅਰ ਕੋਟ ਕੀਤਾ ਕਿ ਭਾਈ ਉਹਨਾਂ ਨੇ ਉਸ ਵੇਲੇ ਦੇ ਹਾਕਮ ਜ਼ਿਆਉਲ ਹਕ ਜਿਹੜੇ ਮਾਰਸ਼ਲ ਲਾ ਲਾਇਆ ਸੀ ਜੀ, ਔਰ ਕਿਉਂਕਿ ਮਾਰਸ਼ਲ ਲਾ ਦਾ ਸਿਲਸਿਲਾ ਪਾਕਿਸਤਾਨ 'ਚ ਅਯੂਬ ਖਾਨ ਜਿਹੜੇ ਪਹਿਲੇ ਪ੍ਰੈਜ਼ੀਡੈਂਟ ਵੀ ਰਹੇ ਔਰ ਫੌਜੀ ਮੁਖੀ ਵੀ, ਤੇ ਉਹਨਾਂ ਨੇ ਜ਼ਿਆਉਲ ਹਕ ਨੂੰ ਐਡਰੈਸ ਕਰਦਿਆਂ ਕਿਹਾ ਸੀ कि तुमसे पहले भी एक शख्स जो यहाँ तख्ते नशीन था उसको भी अपने खुदा होने का इतना ही यकीन था। सो ये भगवंत मान होए, मोदी अमित शाह होए, कल नूं कोई होर आण, इन्हां नूं बीते दे जिहड़े जुल्म करन वाले ने बहुत दूर जाण दी लोड़ नहीं है। इंदिरा गांधी, जनरल वैद्या, बेअंत सिंह, इन्हां सारियां दा की हशर होया, बाकी रब दी दरगाह च भी जिहड़े ने ये हमेशा जवाब दे होंगे।